ਪਰ ਫਿਰ ਇੱਕ ਹੋਰ ਵੱਡੀ ਗੱਲ ਹੈ ਇਹਦੇ 'ਚ ਵੀ, ਖਬਰਾਂ 'ਚ ਹੀ ਹੈ, ਖਬਰਾਂ ਵੀ ਵੈਸੇ ਐਕਸਪੋਜ਼ ਕਰਦੀਆਂ ਨੇ ਕਰਪਟ ਪੋਲੀਟੀਕਲ ਸਿਸਟਮ ਨੂੰ, ਤੇ ਕਈ ਵੈਬ ਸੀਰੀਜ਼ ਬੜੀਆਂ ਸ਼ਾਨਦਾਰ ਬਣੀਆਂ। ਉੱਥੋਂ ਅਸੀਂ ਕੋਈ ਮਤਲਬ ਸਬਕ ਨਹੀਂ ਲੈਂਦੇ ਉਹਨਾਂ ਚੀਜ਼ਾਂ ਤੋਂ। ਜੀ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਐਸਸੀ ਸਰਟੀਫਿਕੇਟ ਦਾ। ਇਹ ਇੱਕ ਸੁਵਿਧਾ ਬਣਾਈ ਹੈ ਉਸ ਵਰਗ ਵਾਸਤੇ ਜਿਨ੍ਹਾਂ ਵਰਗਾਂ ਨੂੰ ਸਰਕਾਰ ਮੰਨਦੀ ਹੈ ਕਿ ਇਹ ਵਰਗ ਜਿਹੜੇ ਹਾਸ਼ੀਆਗ੍ਰਸਤ ਹੈ, ਤੇ ਇਹਨਾਂ ਨੂੰ ਇਕਨੋਮਿਕਲੀ ਅੱਗੇ ਲਿਆਉਣਾ ਬੜਾ ਜ਼ਰੂਰੀ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਦੋਂ ਇੰਡੀਆ ਆਜ਼ਾਦ ਹੋਇਆ ਸੀ, ਜਦੋਂ ਭਾਰਤ ਆਜ਼ਾਦ ਹੋਇਆ ਸੀ, ਉਸ ਤੋਂ ਕਾਫੀ ਸਮੇਂ ਬਾਅਦ ਇਹਨਾਂ ਚੀਜ਼ਾਂ ਦੀ ਲੋੜ ਮਹਿਸੂਸ ਕੀਤੀ ਗਈ ਤੇ ਇਹਨਾਂ ਨੂੰ ਹੋਂਦ ਦੇ ਵਿੱਚ ਲਿਆਂਦਾ ਗਿਆ। ਅੱਜ ਇਹ ਰਿਜ਼ਰਵੇਸ਼ਨ ਸਾਰਾ ਕੁਝ ਤੁਹਾਨੂੰ ਪਤਾ ਹੈ ਪੋਲੀਟੀਕਲ ਡਰਾਮੇ ਦਾ ਵੀ ਹਿੱਸਾ, ਸਾਰਾ ਕੁਛ ਹੀ ਹੈ। ਚਰਚਾ ਬੜੀ ਹੋ ਰਹੀ ਹੈ ਐਸਸੀ ਸਰਟੀਫਿਕੇਟ ਦੀ ਇੱਕ ਸਿੰਗਰ ਦੇ ਸੰਦਰਭ ਦੇ ਨਾਲ, ਪਰ ਇੱਕ ਖਬਰ ਇਹਦੇ ਨਾਲ ਹੀ ਜੁੜੀ ਹੋਰ ਸਾਹਮਣੇ ਆ ਰਹੀ ਹੈ, ਉਹ ਇਹ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਫਿਰਕਿਆਂ ਜਾਤਾਂ ਦੇ ਵੀ ਐਸਸੀ ਸਰਟੀਫਿਕੇਟ ਬਣੇ ਹੈ ਜਿਹੜੀਆਂ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਹੈ ਹੀ ਨਹੀਂ। ਤੇ ਜੇਕਰ ਪੰਜਾਬ ਦੇ ਵਿੱਚ ਸ਼ਡਿਊਲ ਕਾਸਟ ਕੈਟੇਗਰੀ ਹੈ ਹੀ ਨਹੀਂ, ਤੇ ਫਿਰ ਉਹਦੇ ਸਰਟੀਫਿਕੇਟ ਕਿਹੜੇ ਮਹਾਂਪੁਰਸ਼ਾਂ ਨੇ ਬਣਾਤੇ ਜਾਂ ਕਿਹੜੇ ਉਹਨਾਂ ਅਫਸਰਾਂ ਨੇ ਬਣਾਤੇ ਜਿਨ੍ਹਾਂ ਨੂੰ ਇੰਨਾ ਵੀ ਨਹੀਂ ਵੇਖਣ ਦਾ ਟਾਈਮ ਲੱਗਿਆ ਕਿ ਭਾਈ ਇਹ ਹੈਗੇ ਕਿ ਨਹੀਂ ਪੰਜਾਬ 'ਚ। ਬਿਲਕੁਲ ਪ੍ਰਵੀਨ ਜੀ, ਇਹ ਵਿਸ਼ਾ ਬਹੁਤ ਗਹਿਰਾ ਗੰਭੀਰ ਹੈ। ਜੀ ਜੀ, ਚਾਹੇ ਉਹ ਰਾਖਵਾਂਕਰਨ ਦਾ ਮਾਮਲਾ, ਹਾਂਜੀ ਚਾਹੇ ਉਹਦੇ ਵਿੱਚ ਜਾਤਾਂ ਦੇ ਅੰਦਰ ਸਬ ਜਾਤਾਂ ਦਾ ਮਾਮਲਾ। ਹਾਂਜੀ, ਬਿਲਕੁਲ ਬਿਲਕੁਲ। ਸੋ ਅਸੀਂ ਇੰਨੇ ਮਤਲਬ ਕਿ ਇਸ ਪਹਿਲੂ ਦੇ ਵਿੱਚ ਤਾਣੀ ਉਲਝੀ ਹੈ ਕਿ ਜਿਸ ਨੂੰ ਲੈ ਕੇ ਕਈ ਵਾਰ ਕਈ ਭਾਈਚਾਰੇ ਆਮੋ ਸਾਹਮਣੇ ਵੀ ਹੋ ਜਾਂਦੇ ਆ, ਹਾਂਜੀ ਪਰ ਅਸੀਂ ਦੇਖਦੇ ਹੀ ਨਹੀਂ ਕਿ ਇਹਨਾਂ ਭਾਈਚਾਰਿਆਂ ਨਾਲ ਜਿਹੜੇ ਐਸਸੀ ਬੀਸੀ ਜਾਂ ਰਾਖਵੇਂ ਦੇ ਹੱਕਦਾਰ ਨੇ, ਉਹਨਾਂ ਭਾਈਚਾਰਿਆਂ ਨਾਲ ਪੀੜ੍ਹੀ ਦਰ ਪੀੜ੍ਹੀ ਕਿੰਨਾ ਵਿਤਕਰਾ ਹੋਇਆ ਪਹਿਲਾਂ, ਕਿੰਨੇ ਦੁੱਖ ਉਹਨਾਂ ਨੇ ਹੰਢਾਏ ਨੇ, ਕਿੰਨੇ ਉਹਨਾਂ ਨੇ ਮਤਲਬ ਕਿ ਉਹਨਾਂ ਨੂੰ ਜਿਸ ਤਰੀਕੇ ਨਾਲ ਨਜ਼ਰੀਏ ਨਾਲ ਦੇਖਿਆ ਜਾਂਦਾ ਸੀ, ਉਹ ਬੜੀਆਂ ਮੁਸ਼ਕਲਾਂ ਚੋਂ ਨਿਕਲ ਕੇ ਅੱਜ ਸਮੇਂ ਦੇ ਹਾਣ ਦੇ ਜਾਂ ਸਮਾਜ ਦੇ ਹਾਣ ਦੇ ਬਣਨ ਦੀ ਰਾਹ ਪਏ ਨੇ ਅਜੇ ਵੀ, ਪਰ ਉਹ ਵਰਤਾਰਾ ਪੂਰੀ ਤਰ੍ਹਾਂ ਬਦਲਿਆ ਨਹੀਂ ਹੈ। ਅਜੇ ਵੀ ਉਹਨਾਂ ਦੇ ਲਈ ਬਹੁਤ ਕੁਝ ਕਰਨਾ ਬਾਕੀ ਆ। ਜੀ ਜੀ, ਪਰ ਇਸ ਦੇ ਵਿੱਚੋਂ, ਇਸ ਤੋਂ ਪਹਿਲਾਂ ਕਿ ਤੁਸੀਂ ਇੱਕ ਦੂਸਰੇ ਹਵਾਲੇ ਨਾਲ ਗੱਲ ਕਰੋ, ਅੱਜ ਐਸਸੀ ਬੀਸੀ ਭਾਈਚਾਰੇ ਦੇ ਅੰਦਰ ਵੀ ਇੱਕ ਮਤਲਬ ਕਿ ਅਲੀਟ ਐਸਸੀ ਬੀਸੀ ਭਾਈਚਾਰਾ ਬਣ ਗਿਆ ਜਿਹੜਾ ਥੱਲੇ ਤੱਕ ਰੋਸ਼ਨੀ ਆਉਣ ਨਹੀਂ ਦੇਣਾ ਚਾਹੁੰਦਾ। ਜੀ, ਜਿਹੜਾ ਆਪ ਲੈ ਕੇ ਉਹ ਆਪ ਕਹਿੰਦਾ ਕਿ ਮੈਂ ਅਫਸਰ ਬਣ ਗਿਆ, ਇਸੇ ਆਧਾਰ ਨਾਲ ਮੇਰੀ ਘਰ ਵਾਲੀ ਵੀ ਉਸੇ ਆਧਾਰ ਨਾਲ ਅਫਸਰ ਬਣੀ ਮਿਲ ਜਾਵੇ, ਮੈਂ ਆਪਣੇ ਨਿਆਣਿਆਂ ਨੂੰ ਵੀ ਉਸੇ ਆਧਾਰ ਨਾਲ ਅਫਸਰ ਬਣਾ ਲਵਾਂ, ਮੇਰੇ ਬੱਚੇ ਵੀ ਬਣ ਜਾਣ, ਪਰ ਮੇਰੇ ਪਿੰਡ ਦਾ ਹੋਰ ਜਵਾਕ ਨਾ ਬਣ ਜਾਵੇ, ਕੋਈ ਮੇਰੇ ਵਿਹੜੇ ਚੋਂ ਕੋਈ ਹੋਰ ਮੁੰਡਾ ਨਾ ਬਣ ਜਾਵੇ। ਅਸੀਂ ਉਸ ਘਰ ਤੱਕ ਜਿਹਦੇ ਘਰ ਚ ਇੱਕ ਵੀ ਅਜੇ ਇਸ ਆਧਾਰ ਤੇ ਨਹੀਂ ਮਿਲਿਆ, ਉਸ ਤੱਕ ਪਹੁੰਚਣ ਨਹੀਂ ਦੇ ਰਹੇ। ਉਹ ਵੀ ਇੱਕ ਲੜਾਈ ਆ, ਪਰ ਜਿਹੜੀ ਲੜਾਈ ਦੀ ਅੱਜ ਆਪਾਂ ਗੱਲ ਕਰ ਰਹੇ ਹਾਂ, ਇਹ ਡਾਕਾ ਹੈ ਜੀ, ਇਹ ਉਸ ਭਾਈਚਾਰੇ ਦੇ ਹੱਕ ਦੇ ਉੱਤੇ ਡਾਕਾ ਹੈ ਜਿਹੜਾ ਆਪਣੇ ਆਪ ਨੂੰ ਸੋ ਕਾਲਡ ਉੱਚ ਜਾਤ ਦੇ ਕਹਾਉਂਦੇ ਨੇ, ਜਰਨਲ ਕੈਟਾਗਰੀ ਦੇ ਕਹਾਉਂਦੇ ਨੇ ਕਿ ਅਸੀਂ ਤੁਹਾਡੇ ਥੋੜਾ ਸਾ ਤੁਹਾਡੇ ਤੋਂ ਬੜੇ ਆ, ਅਸੀਂ ਤੁਹਾਡੇ ਤੋਂ ਉੱਚੇ ਆ, ਹੈਨਾ, ਅਸੀਂ ਆਪਣੇ ਨਾਲ ਆਪਣੇ ਗੋਤ ਲਾ ਕੇ ਦਿਖਾਉਂਦੇ ਆ, ਅਸੀਂ ਆਪਣੇ ਨਾਲ ਆਪਣੇ ਹਨਾ ਟੈਗ ਲਾਈਨਾਂ ਲਾ ਕੇ ਦਿਖਾਉਂਦੇ ਆ, ਤੇ ਅਸੀਂ ਧੌਂਸ ਜਤਾਉਂਦੇ ਆ ਫਿਰ ਆਪਣੇ ਆਪ ਹੀ ਘੜੀਆਂ ਜਾਤਾਂ ਦੀ। ਤੇ ਉਹ ਫਿਰ ਨੌਕਰੀਆਂ ਲੈਣ ਲਈ, ਸਹੂਲਤਾਂ ਲੈਣ ਲਈ ਫਿਰ ਲੰਬੜਦਾਰ ਤੋਂ ਵੀ ਸਾਈਨ ਹੋ ਜਾਂਦੇ ਨੇ, ਫਿਰ ਪਟਵਾਰੀ ਤੋਂ ਵੀ ਮੋਹਰ ਲੱਗ ਜਾਂਦੀ ਆ, ਫਿਰ ਤਹਿਸੀਲਦਾਰ ਤੋਂ ਵੀ ਤਸਦੀਕ ਹੋ ਜਾਂਦਾ ਹੈ, ਤੇ ਫਿਰ ਉਹ ਸਰਟੀਫਿਕੇਟ ਵੀ ਬਣ ਜਾਂਦੇ ਤੇ ਨੌਕਰੀ ਵੀ ਹਾਸਲ ਹੋ ਜਾਂਦੀ ਹੈ। ਹਾਂਜੀ, ਫਿਰ ਲਗਾ ਕੇ ਤਾਂ ਵੀ ਰੱਖਣਾ। ਫਿਰ ਮੰਨ ਲਓ ਕਿ ਅਸੀਂ ਹਾਂ ਭਾਈ ਤਬਦੀਲ ਕਰ ਲਿਆ, ਜਦੋਂ ਕਿ ਮੈਨੂੰ ਅੱਜ ਵੀ ਅੰਬੇਦਕਰ ਸਾਹਿਬ ਦੇ ਉਹ ਬੋਲ ਯਾਦ ਨੇ, ਬਾਬਾ ਭੀਮ ਰਾਓ ਅੰਬੇਦਕਰ ਜੀ ਦੇ, ਉਹ ਕਹਿੰਦੇ ਇਹ ਮੁਲਕ ਦੇ ਵਿੱਚ ਤੁਸੀਂ ਧਰਮ ਤਾਂ ਬਦਲ ਸਕਦੇ ਹੋ ਪਰ ਜਾਤ ਨਹੀਂ ਤੁਹਾਨੂੰ ਬਦਲਣ ਦਿੰਦੇ, ਜਾਤ ਤੁਹਾਡਾ ਪਿੱਛਾ ਕਰਦੀ ਹੈ। ਮਤਲਬ ਇਹ ਉਹ ਸਪੀਡ ਦੇ ਵਿੱਚ ਉਹਨਾਂ ਨੇ ਕਿੱਦਾਂ ਇਹ ਗੱਲ ਕਹੀ ਹੋਣੀ, ਉਹਦਾ ਅੰਦਾਜ਼ਾ ਇਸ ਗੱਲ ਤੇ ਲੱਗਦਾ ਕਿ ਅਸੀਂ ਉਹ ਜਾਤ ਸਾਨੂੰ ਉਹ ਪ੍ਰਵਾਨ ਨਹੀਂ, ਪਰ ਹਾਂ ਨੌਕਰੀ ਲੈਣ ਲਈ ਪ੍ਰਵਾਨ ਆ। ਔਰ ਇਹ ਅੰਕੜੇ ਦੱਸਦੇ ਆ ਪ੍ਰਵੀਨ ਜੀ, ਇਹ ਇੱਕ ਖੋਜ ਰਿਪੋਰਟ ਦੱਸਦੀ ਆ ਕਿ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਤੇ ਹੋਰ ਸਰਕਾਰੀ ਯੋਜਨਾਵਾਂ ਦੀ ਸਹੂਲਤ ਲੈਣ ਦੇ ਲਈ ਜਾਂ ਉਹ ਲਾਭ ਲੈਣ ਦੇ ਲਈ ਨਕਲੀ ਦਲਿਤ ਬਣੇ ਨੇ, ਨਕਲੀ ਦਲਿਤ ਸਰਟੀਫਿਕੇਟ ਬਣੇ ਨੇ, ਤੇ ਇਹ ਫਰਜ਼ੀ ਸਰਟੀਫਿਕੇਟਾਂ ਦੇ ਸਾਰੇ ਸਰਕਾਰੀ ਨੌਕਰੀ ਲੈ ਕੇ ਕਰੀਬ ਮਤਲਬ ਲੋਕ ਹੁਣ ਵੀ ਅਫਸਰਸ਼ਾਹੀ ਦੇ ਵਿੱਚ ਮੌਜਾਂ ਕਰ ਰਹੇ ਨੇ, ਔਰ ਕਈ ਰਿਟਾਇਰਡ ਹੋ ਗਏ, ਪਰ ਇਹ ਜ਼ਿਆਦਾ ਮਾਮਲੇ 2013 ਦੇ ਨੇੜੇ ਤੇੜੇ ਦੇ ਨੇ ਕਹਿੰਦੇ। ਠੀਕ ਹੈ, 2012, 13, 14 ਇਸ ਦੌਰ ਦੇ ਨੇ, ਮੇਰਾ ਖਿਆਲ ਅਕਾਲੀਆਂ ਦੀ ਸਰਕਾਰ ਦਾ ਦੌਰ ਹੈ ਇਹ, ਤੇ ਉਸ ਸਰਕਾਰ ਦੇ ਦੌਰ ਦੇ ਵਿੱਚ ਬਣੇ ਨੇ। 2 ਸਾਲ ਦੇ ਵਿੱਚ 300 ਤੋਂ ਜ਼ਿਆਦਾ ਸ਼ਿਕਾਇਤਾਂ ਆਈਆਂ, 93 ਦੀ ਜਾਂਚ ਹੋ ਗਈ ਹੈ, 22 ਬੰਦੇ ਹੁਣ ਤੱਕ ਫਰਜ਼ੀ ਐਸਸੀ ਸਰਟੀਫਿਕੇਟਾਂ ਦੇ ਸਾਰੇ ਜਿਨ੍ਹਾਂ ਨੇ ਮੌਜਾਂ ਲੁੱਟੀਆਂ, ਸਹੂਲਤਾਂ ਲਈਆਂ, ਉਹ ਰੱਦ ਕਰ ਦਿੱਤੇ ਗਏ ਨੇ। 22 ਸਰਟੀਫਿਕੇਟ ਹੁਣ ਤੱਕ ਰੱਦ ਹੋ ਗਏ ਜੀ। 2022 ਦੇ ਵਿੱਚ 18 ਸਰਟੀਫਿਕੇਟ ਰੱਦ ਕੀਤੇ ਗਏ ਇਹ ਜੇ ਫਰਜ਼ੀ, ਤੇ 2023 ਦੇ ਵਿੱਚ 4 ਹੋ ਗਏ। ਠੀਕ ਹੈ, ਤੇ ਹੁਣ ਪਤਾ ਲੱਗ ਰਿਹਾ ਕਿ 23 ਸ਼ਿਕਾਇਤਾਂ ਹੋਰ ਲਗਭਗ ਨਿਬੜ ਗਈਆਂ ਤੇ 23 ਸਰਟੀਫਿਕੇਟ ਹੋਰ ਰੱਦ ਹੋਣ ਵਾਲੇ ਨੇ, ਜਦੋਂ ਕਿ ਅਜੇ ਵੀ 70 ਦੇ ਕਰੀਬ ਸ਼ਿਕਾਇਤਾਂ ਕਹਿੰਦੇ ਪੈਂਡਿੰਗ ਪਈਆਂ ਨੇ। ਸੋ 93 ਸ਼ਿਕਾਇਤਾਂ ਦੀ ਜਾਂਚ ਸਿਰੇ ਲੱਗਣ ਵਾਲੀ ਹੈ, ਜਿਹਦੇ ਵਿੱਚੋਂ 23 ਸ਼ਿਕਾਇਤਾਂ ਹੋਰ ਲੱਗ ਜਾਣੀਆਂ। ਸੋ 22 ਹੁਣ ਤੱਕ ਰੱਦ ਹੋ ਗਏ ਸਰਟੀਫਿਕੇਟ, ਇਹ ਨਕਲੀ ਸਰਟੀਫਿਕੇਟ ਨੇ।
ਇਹ ਫਰਜ਼ੀ ਸਰਟੀਫਿਕੇਟ ਨੇ, ਔਰ ਉਹ ਜਾਤਾਂ ਦੇ ਨੇ ਜਿਹੜੀਆਂ ਜਾਤਾਂ ਪੰਜਾਬ 'ਚ ਹੈ ਹੀ ਨਹੀਂ। ਹੁਣ ਸਵਾਲ ਇਹ ਆ ਜੀ ਪ੍ਰਵੀਨ ਜੀ, ਇੱਕ ਤਰੀਕਾ ਹੈ ਕਿ ਤੁਸੀਂ ਆਪਣੇ ਪਿੰਡ ਦੇ ਸਰਪੰਚ ਤੋਂ, ਨੰਬਰਦਾਰ ਤੋਂ ਤਸਦੀਕ ਕਰਾਓ, ਪਟਵਾਰੀ ਤੋਂ ਮੋਹਰ ਲਵਾਓ, ਤਹਿਸੀਲਦਾਰ ਕੋਲ ਚਲ ਜਾਓ, ਤਹਿਸੀਲਦਾਰ ਦੇ ਮੂਹਰੇ ਪੇਸ਼ ਹੋ ਜਾਓ, ਕਾਗਜ਼ ਲੈ ਕੇ ਤਹਿਸੀਲਦਾਰ ਇਹਨਾਂ ਦੇ ਹਵਾਲੇ ਨਾਲ ਕਿ ਲੰਬੜਦਾਰ ਵੱਲੋਂ ਵੀ ਆ, ਪਟਵਾਰੀ ਵੱਲੋਂ ਵੀ ਆ, ਹੈ ਨਾ ਜੀ, ਉਹਨਾਂ ਨੇ ਓਕੇ ਕਰਕੇ ਭੇਜਿਆ ਤੇ ਉਹ ਮੋਹਰ ਲਾ ਦਿੰਦਾ। ਇਹ ਵੱਖਰੀ ਗੱਲ ਆ ਕਿ ਇਹਦੇ ਲਈ ਸੇਵਾ ਪੱਤਾ ਵੀ ਚੱਲਦਾ ਹੈ, ਇਹ ਆਪ ਸਾਰਿਆਂ ਨੂੰ ਪਤਾ ਹੈ ਕਿ ਇਹ ਨਹੀਂ ਬਣ ਜਾਂਦੇ, ਹੈ ਨਾ। ਤੇ ਉਹ ਇਸ ਲਈ, ਪਰ ਉਹਦੇ ਕੋਲ ਆਧਾਰ ਹੈ ਕਿ ਉਹ ਮੋਹਰਾਂ ਲੱਗੀਆਂ ਸੀ ਤਾਂ ਮੈਂ ਉਹਦੇ ਆਧਾਰ ਤੇ ਮੋਹਰ ਲਾਈ। ਪਰ ਜੇ ਮੈਂ ਕਹਿਣਾ ਤਹਿਸੀਲਦਾਰ ਇਹ ਦੇਖ ਲੈਂਦਾ ਹੈ ਕਿ ਹਾਂ ਭਾਈ ਸਰਪੰਚ ਦੀ ਮੋਹਰ ਆ, ਜੇ ਤਹਿਸੀਲਦਾਰ ਇਹ ਦੇਖ ਲੈਂਦਾ ਕਿ ਭਾਈ ਹਾਂ ਪੰਚ ਦੀ ਮੋਹਰ ਆ, ਭਾਈ ਇਹ ਨੰਬਰਦਾਰ ਤੋਂ ਵੀ ਹੋ ਕੇ ਆ ਗਿਆ, ਪਟਵਾਰੀ ਤੋਂ ਵੀ ਹੋ ਕੇ ਆ ਗਿਆ, ਪਰ ਉਹਨੂੰ ਇਹ ਤਾਂ ਪਤਾ ਹੈ ਕਿ ਮੇਰੀ ਤਹਿਸੀਲ ਦੇ ਵਿੱਚ ਇਹ ਜਾਤ ਦੇ ਲੋਕ ਹੈਗੇ ਕਿ ਨਹੀਂ। ਹਾਂ ਬਿਲਕੁਲ, ਕਿ ਉਹਨੂੰ ਇੰਨਾ ਵੀ ਨਹੀਂ ਪਤਾ। ਆਹ ਕਹਿੰਦੇ ਜੀ ਸਿੱਕਰੀ ਬੰਦ ਇੱਕ ਦਲਿਤ ਜਾਤੀ ਮੰਨੀ ਜਾਂਦੀ ਆ, ਇੱਕ ਔੜ ਮੰਨੀ ਜਾਂਦੀ ਆ, ਇੱਕ ਸੁਨਹਾਲ ਮੰਨੀ ਜਾਂਦੀ ਆ। ਇਹ 3 ਤਰ੍ਹਾਂ ਦੀ ਜਾਤਾਂ ਦੇ ਸਰਟੀਫਿਕੇਟ ਵੀ ਪੰਜਾਬ 'ਚ ਬਣੇ ਨੇ ਜੀ। ਠੀਕ ਹੈ। ਇਹ ਕਹਿੰਦੇ ਜੀ ਬਕਾਇਦਾ ਤੌਰ ਤੇ ਜਿਹਨਾਂ ਰਾਖਵੇਂਕਰਨ ਦੇ ਹਵਾਲੇ ਨਾਲ ਇਹ ਬਣੇ, ਉਹਨਾਂ ਵਿੱਚ ਸਿੱਕਰੀਬੰਦ, ਔੜ, ਸੁਨਹਾਲ, ਇਹ ਜਾਤਾਂ ਜਿਹੜੀਆਂ ਪੰਜਾਬ 'ਚ ਨਹੀਂ ਹੈਗੀਆਂ, ਇਹਨਾਂ ਦੇ ਨੰਬਰਦਾਰ ਸਰਪੰਚਾਂ ਤੋਂ ਤਸਦੀਕ ਕਰਾ ਕੇ ਬਕਾਇਦਾ ਤੌਰ ਤੇ ਤਹਿਸੀਲਦਾਰ ਤੋਂ ਮੋਹਰ ਲਵਾ ਕੇ ਸਰਟੀਫਿਕੇਟ ਬਣ ਗਏ। ਮਤਲਬ ਜਿਹੜੀਆਂ ਜਾਤਾਂ SC-BC ਭਾਈਚਾਰੇ ਦੀਆਂ ਪੰਜਾਬ 'ਚ ਹੈਗੀਆਂ, ਹੈ ਨਾ, ਉਹਨਾਂ ਦੇ ਸਰਟੀਫਿਕੇਟ ਬਣਾਉਂਦੇ ਆ ਫਿਰ ਸ਼ਰਮ ਆਉਂਦੀ ਹੋਣੀ ਨਾ। ਜੀ ਜੀ, ਸਹੂਲਤ ਲੈਣੀ ਆ ਉਹਨਾਂ ਵਾਲੀ। ਹਾਂ ਬਿਲਕੁਲ, ਹੈ ਨਾ, ਉਹਨਾਂ ਦਾ ਹੱਕ ਮਾਰਨਾ ਕਿਸੇ ਗਰੀਬ ਦਾ, ਉਹਦੀ ਥਾਂ ਤੇ ਨੌਕਰੀ ਕਰਨੀ ਹੈ, ਉਹਦੀ ਥਾਂ ਤੇ ਕੁਰਸੀ ਤੇ ਬੈਠਣਾ ਹੈ। ਪਰ ਐ ਨਾ ਲੱਗੇ ਕਿ ਹਾਂ ਅਸੀਂ ਉਹਨਾਂ 'ਚ ਰਲ ਗਏ, ਇਹ ਤੇ ਵਿੱਚੋਂ ਵੀ ਸਰਟੀਫਿਕੇਟ 'ਚੋਂ ਵੀ ਲੱਗਦਾ ਉਹਨੂੰ ਜਿਵੇਂ ਮੁਸਕ ਆਉਂਦੀ ਹੈ। ਜੀ ਜੀ, ਇਸ ਲਈ ਫਿਰ ਉਹ ਜਾਤਾਂ ਲੱਭੀ ਜਿਹੜੀ ਪੰਜਾਬ 'ਚ ਨਹੀਂ ਹੈ। ਕਹਿੰਦੇ ਜਾਤਾਂ ਰਾਜਸਥਾਨ 'ਚ ਪਾਈਆਂ ਜਾਂਦੀਆਂ। ਹੁਣ ਉਸ ਹਵਾਲੇ ਨਾਲ ਤੇ ਮੈਨੂੰ ਪਤਾ ਲੱਗ ਰਿਹਾ ਕਿ ਅਜੇ ਵੀ ਇਸ ਮੌਕੇ ਵੀ ਕਿੰਨੇ ਲੋਕ ਇਹਨਾਂ ਸਰਟੀਫਿਕੇਟਾਂ ਦੇ, ਨਕਲੀ ਸਰਟੀਫਿਕੇਟਾਂ ਦੇ ਸਹਾਰੇ ਕੁਰਸੀਆਂ ਤੇ ਮੌਜਾਂ ਮਾਰ ਰਹੇ ਨੇ। ਪ੍ਰਵੀਨ ਜੀ, ਜਾਂ ਤਾਂ ਲਿਸਟਾਂ ਕਢਾਈਆਂ ਜਾਣ ਕਿ ਜਦੋਂ ਇਹ ਫਰਜ਼ੀ ਸਰਟੀਫਿਕੇਟ, ਹੁਣ ਜੇ 23 ਤੁਸੀਂ ਰੱਦ ਕਰਤੇ, ਹਾਂਜੀ, ਜੇ 23 ਦੇ ਵਿੱਚੋਂ 20 ਨੇ ਵੀ ਸਰਕਾਰੀ ਨੌਕਰੀ ਲਈ ਹੋਈ ਹੈ, ਸਰਕਾਰੀ ਉਹਦਾ ਮਾਣਿਆ, ਤਾਂ ਉਹ ਲਿਸਟ ਕਢਾਓ ਕਿ ਉਹ ਤੋਂ ਬਾਅਦ ਵਾਲਾ ਕੌਣ ਸੀ ਜਿਹਦਾ ਇਹਨੇ ਹੱਕ ਖਾਧਾ। ਬਿਲਕੁਲ ਬਿਲਕੁਲ, ਤੇ ਕਰੋ ਵਸੂਲੀ ਨਾ। ਜਿਹੜੇ ਕਹਿੰਦੇ ਸੀ ਅਸੀਂ ਜ਼ਮੀਨਾਂ ਦੀ ਵਸੂਲੀ ਕਰਾਵਾਂਗੇ, ਪੁਰਾਣੇ ਮੁਨਾਫੇ ਵਸੂਲਾਂਗੇ, ਕਰੋ ਇਹਨਾਂ ਤੋਂ ਵਸੂਲੀ, ਉਹ ਸਾਰੀ ਵਸੂਲ ਕੇ ਦਿਓ ਉਹਨੂੰ ਪਰਿਵਾਰ ਨੂੰ, ਜਿਹੜਾ ਸਣੇ ਵਿਆਜ ਦਵਾਓ ਕਿ ਤੇਰਾ ਹੱਕ ਮਾਰਿਆ ਭਾਈ। ਜੀ ਜੀ, ਸੋ ਤੁਸੀਂ ਅਸਲ 'ਚ ਪੀੜਤ ਧਿਰਾਂ ਦਾ ਹੱਕ ਖਾ ਕੇ ਫਿਰ ਕਿਹੜੇ ਮੂੰਹ ਨਾਲ ਕਹਿੰਦੇ ਹੋ ਅਸੀਂ ਧਾਰਮਿਕ ਆ, ਅਸੀਂ ਮੰਦਿਰ ਗੁਰਦੁਆਰੇ ਜਾਂਦੇ ਆ, ਅਸੀਂ ਰੱਬ ਦਾ ਨਾਂ ਜਪਦੇ ਆ, ਅਸੀਂ ਦਾਨ ਕੱਢਦੇ ਆ, ਅਸੀਂ ਦਸਵੰਧ ਕੱਢਦੇ ਆ, ਫਿਰ ਕਿਹੜੇ ਅਸੀਂ ਧਾਰਮਿਕ ਆ ਤੇ ਕਿਹੜੇ ਅਸੀਂ ਮਤਲਬ ਕਿ ਇਨਸਾਨੀਅਤ ਆ। ਇਹ ਆਪਣੇ ਆਪ 'ਚ ਇੱਕ ਸਵਾਲ ਖੜਾ। ਹਾਂ, ਜਾਤ ਪਾਤ ਦਾ ਪਾੜਾ ਮਟਾਉਣਾ ਇੱਕ ਵੱਡੀ ਚੁਣੌਤੀ ਹੈਗੀ ਆ, ਪਰ ਕਿਸੇ ਦਾ ਹੱਕ ਖਾਣਾ ਤਾਂ ਸਾਨੂੰ ਕਿਸੇ ਧਰਮ ਨੇ ਨਹੀਂ ਸਿਖਾਇਆ ਨਾ, ਕਿਸੇ ਜਾਤ ਨੇ ਨਹੀਂ ਸਿਖਾਇਆ ਕਿ ਹਾਂ ਭਾਈ ਕਿਸੇ ਦਾ ਹੱਕ ਖਾਓ। ਸੋ ਇਸ ਲਈ 2 ਸਾਲਾਂ 'ਚ 300 ਤੋਂ ਜ਼ਿਆਦਾ ਸ਼ਿਕਾਇਤਾਂ ਦਾ ਸਾਹਮਣੇ ਆਉਣਾ, ਠੀਕ ਹੈ, ਤੇ 93 ਦੀ ਜਾਂਚ ਹੋਣਾ ਤੇ 2022 'ਚ 18 ਸਰਟੀਫਿਕੇਟਾਂ ਦਾ ਰੱਦ ਹੋ ਜਾਣਾ, ਤੇ 2023 ਚੜੇ ਨੂੰ ਅਜੇ ਕੁਝ ਮਹੀਨੇ ਹੋਏ ਨੇ, 6 ਮਹੀਨੇ ਚੱਲ ਰਹੇ ਨੇ, ਹੁਣ ਦੌਰਾਨ ਵੀ 4 ਸਰਟੀਫਿਕੇਟਾਂ ਦਾ ਰੱਦ ਹੋ ਜਾਣਾ। 22-23 ਅਜੇ ਹੋਰ ਰੱਦ ਕਿਨਾਰੇ ਹੋਰ ਖੜੇ ਨੇ, 17 ਦੀ ਜਾਂਚ ਚੱਲ ਰਹੀ ਆ। ਸੋ ਇਸ ਲਈ 5 ਦੇ ਉੱਤੇ ਕਹਿੰਦੇ ਜੀ ਮਤਲਬ ਕਿ ਜਿਹੜੇ ਦੋਸ਼ ਲੱਗੇ ਸੀ ਉਹ ਕਲੀਅਰ ਹੋ ਗਏ ਨੇ, ਤੇ ਇਹਨਾਂ 'ਚੋਂ 5 ਬੜੇ ਉਹ ਨੇ ਜਿਹੜੇ ਬੜੇ ਅਹੁਦਿਆਂ ਤੇ ਨੇ, ਤੇ ਉਹਨਾਂ ਦੀ ਛੁੱਟੀ ਕਰਾਂਗੇ। ਕੁਲਦੀਪ ਧਾਲੀਵਾਲ ਨੇ ਵੀ ਇਹ ਦਮ ਭਰਿਆ ਸੀਗਾ।